व्यूअर्स वेलकम बैक इन आवर प्रोग्राम जी। डॉक्टर साहब अगला इशू डिस्कस करने तो पहला ਅਸੀਂ ਜਾਨਣਾ ਚਾਹਾਂਗੇ ਸਾਡੇ ਫੇਸਬੁੱਕ ਵਾਲੇ ਮੈਸੇਜ ਜਿਹੜੇ ਆਏ ਨੇ ਵਿਊਅਰਸ ਉਹਨਾਂ ਦੇ ਵਿਚਾਰ। ਸਭ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਵੀ ਯੂਐਸ ਸਰਫ ਵੱਲੋਂ ਜਿਹੜੀ ਰਿਪੋਰਟ ਇੰਡੀਆ ਦੇ ਉੱਤੇ ਔਰ ਕਿਵੇਂ ਕਨਸਟੀਟਿਊਸ਼ਨ ਦੇ ਰਾਹੀਂ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਸ ਦੀ ਬੜੀ ਚਰਚਾ ਹੈ ਦੁਨੀਆ ਭਰ 'ਚ। ਇਹਨਾਂ ਦੇ ਜਿੰਨੇ ਕਦਮ ਚੱਲੇ ਨੇ ਉਹਨਾਂ ਨੂੰ ਬੜੀ ਤਕਲੀਫ ਹੋਈ ਹੈ। ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਪ੍ਰੋਟੈਸਟ ਕੀਤਾ ਹੈ ਔਰ ਦਰਜਨਾਂ ਸਟੋਰੀਜ਼ ਨੇ ਮੀਡੀਆ 'ਚ। ਔਰ ਅੱਜ 9:30 ਤੋਂ 10 ਵਾਲੇ ਪ੍ਰੋਗਰਾਮ 'ਚ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਇਸ ਰਿਪੋਰਟ ਦੇ ਲਿਖਾਰੀ ਨੇ ਉਹਨਾਂ ਦੇ ਨਾਲ ਇੰਟਰਵਿਊ ਹੋਏਗਾ, ਸੋ ਦਰਸ਼ਕ ਜ਼ਰੂਰ ਉਸ ਨੂੰ ਦੇਖਣ। ਵੀਰ ਹਰਮੇਲ ਸਿੰਘ ਲਿਖਦੇ ਨੇ, ਗੁਰੂ ਸਾਹਿਬ ਜੀ ਕੈਲੀਫੋਰਨੀਆ ਵਾਲੇ ਵੀਰਾਂ ਭੈਣਾਂ ਦੇ ਅੰਗ ਸੰਗ ਸਹਾਈ ਹੋਣ। ਅਰਦਾਸ ਕਰੀਏ ਕਿ ਕੋਈ ਅਣਹੋਣੀ ਨਾ ਵਾਪਰੇ। ਆਪਣੇ ਪੰਜਾਬੀ ਵੀਰਾਂ ਭੈਣਾਂ ਨੂੰ ਸਲਾਮ ਜਿਹੜੇ ਔਖੀ ਘੜੀ ਵਿੱਚ ਕੈਲੀਫੋਰਨੀਆ ਨਾਲ ਥੰਮ ਬਣ ਕੇ ਖੜੇ ਨੇ। ਬਿਲਕੁਲ ਜਿਹੜਾ ਇਹ ਸਿੱਖੀ ਭਾਵ ਦੇ ਜਜ਼ਬਾਤ ਨੇ। ਔਰ ਭਾਈ ਸਾਹਿਬ ਨੇ ਇੱਕ ਨਜ਼ਮ ਜਿਹੜੀ ਕਿ ਜੁਗਰਾਜ ਸਿੰਘ ਹੋਰਾਂ ਦੀ ਲਿਖੀ ਹੈ ਉਹ ਵੀ ਭੇਜੀ ਹੈ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਸਮਰਪਿਤ। ਔਰ ਇਹ ਹੈ, ਮੈਂ ਬੂਟਾ ਹਾਂ ਇੱਕ ਅਣਖਾਂ ਦਾ ਜੋ ਨਾਲ ਲਹੂ ਦੇ ਸਿੰਜਿਆ ਏ, ਕੱਤਿਆ ਨਹੀਂ ਮੈਂ ਚਰਖੇ ਨੂੰ ਮੈਨੂੰ ਚਰਖੜੀਆਂ ਨੇ ਪਿੰਜਿਆ ਏ। ਉਜੜੇ ਆਪ ਉਜਾੜਨ ਵਾਲੇ ਮੈਂ ਦਿਲ ਦੇ ਵਿੱਚ ਆਬਾਦ ਹਾਂ, ਦੁਨੀਆ ਦੇ ਇਸ ਚਿੱਕੜ ਵਿੱਚ ਮੈਂ ਜਰਨੈਲ ਸਿੰਘ ਬੇਦਾਗ ਹਾਂ। ਲਾਲਚ ਤੋਹਫੇ ਕਈ ਨਜ਼ਰਾਨੇ ਮੁੜ ਗਏ ਮੇਰੀ ਸਰਦਲ ਤੋਂ, ਖੱਦਰ ਦੀ ਇੱਕ ਦਰੀ ਪਾਤਸ਼ਾਹ ਮੈਨੂੰ ਚੰਗੀ ਲੱਗੇ ਮਖਮਲ ਤੋਂ। ਜਿਨੇ ਤਖਤ ਹਿਲਾਇਆ ਦਿੱਲੀ ਦਾ ਮੈਂ ਉਹੀ ਇਲਾਹੀ ਰਾਗ ਹਾਂ, ਦੁਨੀਆ ਦੇ ਇਸ ਚਿੱਕੜ ਵਿੱਚ ਮੈਂ ਜਰਨੈਲ ਸਿੰਘ ਬੇਦਾਗ ਹਾਂ। ਜੀ ਬਹੁਤ ਬਹੁਤ ਸ਼ੁਕਰੀਆ ਭਾਈ ਹਰਮੇਲ ਸਿੰਘ ਜੀ ਇਸ ਨਜ਼ਮ ਦੇ ਨੂੰ ਸ਼ੇਅਰ ਕਰਨ ਦੇ ਲਈ। ਵੀਰ ਬਲਹਾਰ ਸਿੰਘ ਕੰਗ, ਸਤਪਾਲ ਸਿੰਘ ਜੀ ਪੁਰੇਵਾਲ ਵੀਰ ਜਿਹੜੇ ਨੇ ਇਹ ਫਤਿਹ ਅਰਜ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਆਵਰ ਥਾਟਸ ਐਂਡ ਪ੍ਰੇਅਰਸ ਆਰ ਵਿਦ ਆਲ ਬੀਇੰਗ ਅਫੈਕਟਡ ਬਾਈ ਦਾ ਡੈਮ ਕ੍ਰਾਈਸਿਸ ਇਨ ਕੈਲੀਫੋਰਨੀਆ। ਵਾਹਿਗੁਰੂ ਮਿਹਰ ਕਰਨ। ਬਿਲਕੁਲ ਸਾਡੀ ਅਰਦਾਸ ਹੈ ਕਿ ਸਤਿਗੁਰੂ ਹਰ ਇੱਕ ਨੂੰ ਮਹਿਫੂਜ਼ ਰੱਖੇ। ਵੀਰ ਗੁਰਿੰਦਰ ਝੁੱਟੀ ਜਿਹੜੇ ਕਿ ਯੂਬਾ ਸਿਟੀ ਨਾਲ ਹੀ ਉਸ ਬੈਲਟ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੇ ਕਿਹਾ ਪਾਜੀ ਆਲ ਫਾਈਨ ਹੀਅਰ। ਸੋ ਬੜੀ ਖੁਸ਼ੀ ਹੈ ਸੁਣ ਕੇ। ਔਰ ਆਲ ਗੁੱਡ ਹੀਅਰ ਉਹਨਾਂ ਨੇ ਫਿਰ ਲਿਖਿਆ। ਵੀਰ ਭੁਪਿੰਦਰ ਸਿੰਘ, ਸਰਦਾਰ ਖਾਨ, ਜੁਝਾਰ ਵਿਰਕ, ਜੈਸ ਪੰਡਾਲ, ਗੁਰਿੰਦਰ ਝੁੱਟੀ ਅਗੇਨ ਆਲ ਗੁੱਡ ਸਪਿਲ ਵੇ ਸਟੇਇੰਗ। ਸੋ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਕ ਕੁਇਕਲੀ ਮੈਂ ਕਰਕੇ ਫਿਰ ਤੁਹਾਡੇ ਜਿਹੜੇ ਮੈਸੇजेस ਨੇ ਉਹ ਪੜ੍ਹਨ ਦਾ ਹੈਗਾ ਜੀ। ਬੜੀ ਅਨਫੋਰਚੂਨੇਟ ਖਬਰ ਅੱਜ ਜਿਹੜੀ ਲਾਹੌਰ ਦੇ ਵਿੱਚ ਜਿੱਥੇ ਕਿ ਦਵਾਈਆਂ ਨੂੰ ਰੈਗੂਲੇਟ ਕਰਨ ਦੇ ਲਈ ਕੋਈ ਲੈਜਿਸਲੇਚਰ ਆਇਆ ਔਰ ਉਸ ਦੇ ਵਿਰੋਧ 'ਚ ਫਾਰਮਾਸਿਸਟ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਸੀ ਔਰ ਉਸ ਪ੍ਰੋਟੈਸਟ ਦੇ ਵਿੱਚ ਕਾਹਲੀ ਦੇ ਨਾਲ ਇੱਕ ਸੁਸਾਈਡ ਬੰਬਰ ਮੋਟਰਸਾਈਕਲ ਦੇ ਉੱਤੇ ਆ ਕੇ ਵੜਿਆ ਔਰ ਉਸ ਬਲਾਸਟ ਦੇ ਵਿੱਚ 16 ਦੇ ਕਰੀਬ ਜਾਨਾਂ ਗਈਆਂ ਨੇ ਔਰ ਦਰਜਨਾਂ ਜ਼ਖਮੀ ਨੇ। ਉਹਨਾਂ 'ਚੋਂ ਕੁਝ ਕਾਫੀ ਸੀਰੀਅਸ ਜ਼ਖਮੀ ਨੇ। ਜਿਹੜੇ ਮਾਰੇ ਗਏ ਉਹਨਾਂ ਦੇ ਵਿੱਚ ਇੱਕ DIG ਹੈ, ਇੱਕ SSP ਹੈ, ਇੱਕ SP ਲੈਵਲ ਦਾ ਆਫਿਸਰ ਹੈ। ਜ਼ਾਹਰ ਹੈ ਪ੍ਰੋਟੈਸਟ ਦੀ ਪ੍ਰੋਟੈਕਸ਼ਨ ਦੇ ਲਈ ਉਹ ਗਏ ਹੋਣਗੇ ਜੀ। ਪਰ ਇਹ ਇੱਕ ਬੜਾ ਦੁਖਦਾਈ ਵਾਕਿਆ ਔਰ ਮੈਂ ਡਾਇਰੈਕਟ ਤਾਂ ਨਹੀਂ ਦੇਖ ਸਕਿਆ, ਲੇਕਿਨ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਬਾਜਵਾ ਨੇ ਵੈਰੀ ਕਲੀਅਰਲੀ ਇਸ ਦੇ ਲਈ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਦੋਸ਼ੀ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਅਸੀਂ ਬਦਲਾ ਲਵਾਂਗੇ। ਇੱਕ ਖਬਰ ਜਿਹੜੀ ਇਸ ਹਵਾਲੇ ਨਾਲ ਆਈ ਕਿ ਵੀ ਪਾਕਿਸਤਾਨ ਸੁਪਰ ਲੀਗ ਮੈਚ ਜਿਹੜਾ ਉਹ ਲਾਹੌਰ ਦੇ ਵਿੱਚ ਖੇਲਿਆ ਜਾਣਾ ਸੀ ਔਰ ਇਸ ਬਾਰੇ ਜਿਹੜਾ ਪਾਕਿਸਤਾਨ ਦਾ defense.pk ਉਹਨਾਂ ਦਾ ਵੈਬਸਾਈਟ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਸੁਪਰ ਲੀਗ ਵਾਲਾ ਫਾਈਨਲ ਸਟੇਜ 'ਤੇ ਸੀ, ਪਰ ਹੁਣ ਇਹ ਜਿਹੜਾ ਸਾਡਾ ਦੁਸ਼ਮਣ ਦੇਸ਼ ਨਹੀਂ ਚਾਹੁੰਦਾ ਕਿ ਵੀ ਇਹ ਈਵਨ ਸਪੋਰਟਸ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਹੈ ਹਿੱਸੇਦਾਰੀ ਦੁਬਾਰਾ ਹੋਏ ਔਰ ਉਹਨਾਂ ਨੇ ਸੈਬੋਟਾਜ ਕਰਨ ਦੇ ਲਈ ਉਹਨਾਂ ਨੇ ਕੀਤਾ। ਔਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਲਾਹੌਰ ਦੇ ਵਿੱਚ 2009 ਦੇ ਵਿੱਚ ਜਿਹੜਾ ਕ੍ਰਿਕਟ ਮੈਚ ਸ੍ਰੀਲੰਕਾ ਦੇ ਨਾਲ ਹੋ ਰਿਹਾ ਸੀ ਉਦੋਂ ਵੀ ਜਿਹੜਾ ਇਸ ਕਿਸਮ ਦਾ ਹਮਲਾ ਕਰਾਇਆ ਗਿਆ ਸੀ ਤਾਂ ਕਿ ਉਹ ਸਾਡਾ ਦੁਸ਼ਮਣ ਨਹੀਂ ਚਾਹੁੰਦਾ ਕਿ ਵੀ ਇਹ ਪਾਕਿਸਤਾਨ ਸਟੇਬਲ ਹੋਏ। ਔਰ ਸਪੋਰਟਸ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਵਾਈ ਵੁੱਡ ਇੰਡੀਆ ਅਲਾਓ ਨਾਰਮਲਸੀ ਟੂ ਰਿਟਰਨ ਟੂ ਪਾਕਿਸਤਾਨ when it is pumping billions into terrorism to create the opposite in Pakistan। ਕਿ ਵੀ ਪਾਕਿਸਤਾਨ ਦੇ ਵਿੱਚ ਉਹ ਅਨਸਟੇਬਿਲਿਟੀ ਕਰਨਾ ਚਾਹੁੰਦੇ ਨੇ
ਔਰ ਇਹ ਉਹਨਾਂ ਨੇ ਕਿਹਾ ਵੀ ਇਸ ਸਾਰੇ ਚੋਂ ਵੀ ਅਜੇ ਇਹ ਬੰਬ ਧਮਾਕਾ ਹੋ ਕੇ ਔਰ ਅਜੇ ਤੜਫ ਰਹੇ ਸੀ ਜ਼ਖਮੀ ਵੀ, ਤੇ ਭਾਰਤੀ ਮੀਡੀਆ ਨੇ ਇੱਕ ਪੂਰਾ ਕੈਂਪੇਨ ਸ਼ੁਰੂ ਕਰ ਦਿੱਤਾ ਹੈ in a malicious campaign against Pakistan. The Indian media, without giving names of players, is reporting that foreign players circumspect about going to the terror hit country. ਸੋ ਇਹਦੇ ਕਈ ਪਾਰਟ ਨੇ, ਇਕੱਲਾ ਇਹੀ ਨਹੀਂ। ਜੇ ਹੁਣ ਡੋਨਲਡ ਟਰੰਪ ਨੇ 7 ਦੇਸ਼ਾਂ ਦੀ ਲਿਸਟ ਜਿਹੜੀ ਇਹਨਾਂ ਨੇ ਦਹਿਸ਼ਤਗਰਦਾਂ ਦੀ ਐਲਾਨੀ, ਉੱਥੋਂ ਆ ਨਹੀਂ ਸਕਦੇ ਲੋਕ, ਉਹਦੇ 'ਚ ਪਾਕਿਸਤਾਨ ਨੂੰ ਨਹੀਂ ਸੀ ਰੱਖਿਆ, ਔਰ ਇੰਡੀਅਨ ਮੀਡੀਆ, ਇੰਡੀਅਨ ਗਵਰਨਮੈਂਟ ਪੂਰੀ ਲੌਬੀ ਕਰ ਰਹੀ ਹੈ ਕਿ ਰੱਖਿਆ ਜਾਏ। ਹੁਣ ਇਸ ਕਿਸਮ ਦੇ ਵਾਕਿਆ ਤੋਂ ਬਾਅਦ ਵੀ ਇਸ ਕਿਸਮ ਦੀ ਲੌਬੀ ਨੂੰ ਮੌਕਾ ਮਿਲੇਗਾ ਇੱਥੇ ਕਹਿਣ ਦਾ ਕਿ ਜੀ ਦੇਖੋ, ਜੇ ਆਪਣੇ ਮੁਲਕ ਦੇ ਵਿੱਚ ਉਹਨਾਂ ਦੇ DIG, SP, SSP ਸੇਫ ਨਹੀਂ, ਉਹ ਤਾਂ ਐਪੀ ਸੈਂਟਰ ਹੈ ਟੈਰਰਿਜ਼ਮ ਦਾ, ਔਰ ਇਹਨੂੰ ਵੀ ਉਸ ਦੇ ਵਿੱਚ ਸ਼ਾਮਲ ਕਰੋ। ਸੋ ਅਸੀਂ ਮਾਰੇ ਗਿਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਔਰ ਮੇਰਾ ਨਿੱਜੀ, ਹਾਲਾਂਕਿ ਕੋਈ ਸਾਡੇ ਕੋਲ ਸਬੂਤ ਨਹੀਂ ਹੁੰਦੇ, ਤੁਸੀਂ ਬਹੁਤ ਵਾਰੀ ਟਾਈਮਿੰਗ, ਅੰਦਾਜ਼, ਮੀਡੀਆ ਦਾ ਰਿਐਕਸ਼ਨ, ਹਿੰਦੂਤਵਾਦ ਦਾ ਬੋਇਲਿੰਗ ਪੌਟ, ਇਲੈਕਸ਼ਨਾਂ, ਇਹਨਾਂ ਸਾਰਿਆਂ ਨੂੰ ਜਦੋਂ ਮਿਲਾ ਕੇ ਦੇਖਦੇ ਹੋ ਤੇ ਫਿਰ ਮੇਰੇ ਕੋਲ ਉਹੀ ਡਕ ਟੈਸਟ ਹੁੰਦਾ ਹੈ ਅਮਰੀਕਨਾਂ ਦਾ ਕਿ ਵਟ ਲੁਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ ਇਜ਼ ਏ ਡਕ। ਜੀ, ਕਿ ਜਿਹੜਾ ਬਤਖ ਵਾਂਗੂ ਕੁਐਂ ਕੁਐਂ ਕਰਦਾ ਹੈ, ਤੁਰਦਾ ਹੈ, ਇਹ ਦਿਸਦਾ ਹੈ, ਉਹ ਡਕ ਹੀ ਹੈ। ਸੋ ਮੈਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਜਿਸ ਕਿਸਮ ਦਾ ਇਹ ਸਾਰੇ ਸਰਕਮਸਟਾਂਸ ਨੇ, ਇਹ ਇੰਡੀਅਨਸ ਨੂੰ ਹੀ ਸੂਟ ਕਰਦੇ ਨੇ। ਔਰ ਆਲਰੇਡੀ ਕੋਈ ਸਰਬਜੀਤ, ਕੋਈ ਕਸ਼ਮੀਰ, ਕੋਈ ਇੱਦਾਂ ਦੇ ਉਹਨਾਂ ਨੇ ਰੱਖੇ ਹੋਏ ਨੇ ਉੱਥੇ ਇੰਟਰਫੇਅਰ ਕਰਾਉਣ ਦੇ ਲਈ, ਬੰਬ ਧਮਾਕੇ ਕਰਾਉਣ ਲਈ, ਔਰ ਇਸ ਦੀ ਅਸੀਂ ਨਿਖੇਧੀ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡੇ ਕੋਲ ਲਿਖਤ ਆਈ ਹੈ ਹਰਪ੍ਰੀਤ ਸਿੰਘ ਹੁੰਜਨ ਜੀ ਦੀ। ਇਹ ਲਿਖਦੇ ਹਨ, ਸਾਡੇ ਪੰਜਾਬ ਨੂੰ ਹਿੰਦੂਤਵ ਹਕੂਮਤ ਦੀ ਮੇਰ ਮਾਰੀ ਬੈਠੀ ਹੈ। ਇਹਨਾਂ ਨੇ ਸਿੱਖ ਕੌਮ ਦੇ ਨਾਲ ਬੇਇਨਸਾਫੀ ਅਤੇ ਧੋਖਾ ਕੀਤਾ ਹੈ। ਪੰਜਾਬ ਕਦੇ ਹਿੰਦੁਸਤਾਨ ਤੋਂ ਅਲੱਗ ਦੇਸ਼ ਹੋਇਆ ਕਰਦਾ ਸੀ। ਹਿੰਦੂਤਵ ਨੇ ਸਿੱਖ ਕੌਮ ਦੇ ਪਿੱਠ ਤੇ ਖੰਜਰ ਮਾਰਿਆ ਹੈ। ਭਾਈਚਾਰੇ ਨੂੰ ਹਿੰਦੂਤਵ ਸੋਚ ਨੇ ਪਹਿਲਾਂ ਤੋਂ ਤੋੜਿਆ ਹੈ। ਸਿੱਖਾਂ ਨੇ ਪਹਿਲ ਕਦੇ ਨਹੀਂ ਕੀਤੀ। ਵੀਰ ਜੀ, ਸੱਚ ਵਾਲੇ ਸਿੱਖ ਅੱਜ ਵੀ ਸੱਚ ਦਾ ਸਾਥ ਦਿੰਦੇ ਹਨ। ਸਿੱਖ ਕੌਮ ਦਾ ਹਿੰਦੂ ਕੌਮ ਨਾਲ ਕੋਈ ਵੀ ਵੈਰ ਨਹੀਂ ਅਤੇ ਨਾ ਹੀ ਕਿਸੇ ਮੁਸਲਿਮ ਭਾਈਚਾਰੇ ਨਾਲ। ਸਿੱਖਾਂ ਦਾ ਸੰਘਰਸ਼ ਹੀ ਹੱਕ ਸੱਚ ਲਈ ਹੈ। ਸਮਝਣ ਦੀ ਲੋੜ ਹੈ ਵੀਰੇ, ਪੰਜਾਬ ਪੰਜਾਬੀਆਂ ਦਾ ਹੈ। ਹੋਰ ਖਾ ਮੈਂ ਖਾਰ ਮੇਰੇ ਮਾਰ ਕਰਦੇ ਨਾ ਰਹਿਣਾ। ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਜਦ ਤੱਕ ਕੋਈ ਸਾਡਾ ਦਿਲ ਨਹੀਂ ਦਿਖਾਉਂਦਾ, ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਜੀ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਹੁੰਜਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਪੰਜਾਬ ਜਿਹੜਾ ਹੈ, ਜਦੋਂ ਅੰਗਰੇਜ਼ਾਂ ਨੇ ਬਾਕੀ ਭਾਰਤ ਦੇ ਉੱਤੇ ਕਬਜ਼ਾ ਵੀ ਕਰ ਲਿਆ ਸੀ, ਪੰਜਾਬ ਇੱਕ ਇੰਡੀਪੈਂਡੈਂਟ ਐਂਟੀਟੀ ਸੀ। ਔਰ ਇਹੀ ਕਾਰਨ ਹੈ ਕਿ ਜਿਹੜੀ ਪਹਿਲੀ 1846 ਦੀ ਅੰਗਰੇਜ਼ਾਂ ਦੇ ਨਾਲ ਸਿੰਘਾਂ ਦੀ ਜੰਗ ਹੋਈ, ਉਸ ਨੂੰ ਵੀ ਜਿਹੜਾ ਪਹਿਲਾ ਉਹਦਾ ਨਾਂ ਸੀ, ਜਿਹੜੇ ਸ਼ਾਹ ਮੁਹੰਮਦ ਦਾ ਜੰਗਨਾਮਾ ਹੈ, ਉਹ ਜੰਗ ਹਿੰਦ ਪੰਜਾਬ ਸੀ। ਔਰ ਉਹਨਾਂ ਦੇ ਉਸ ਜੰਗਨਾਮੇ ਦੇ ਵਿੱਚ ਵੀ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸੋ ਜ਼ਾਹਰ ਹੈ ਵੀ ਸਾਡੀ ਆਈਡੈਂਟੀਟੀ ਜਿਹੜੀ ਹੈ ਉਹ ਬਿਲਕੁਲ ਵੱਖਰੀ ਰਹੀ ਹੈ। ਔਰ ਅੱਜ ਜਦੋਂ ਕਿ ਹਿੰਦੂਤਵਾਦ ਦੀਆਂ ਪਾਵਰਸ ਜਿਹੜੀਆਂ ਹੈ, ਉਹ ਸਾਰੇ ਨੂੰ ਹੀ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉਹਨਾਂ ਦੀ ਤਸੱਲੀ ਨਹੀਂ, ਉਹ ਪਾਕਿਸਤਾਨ, ਅਫਗਾਨਿਸਤਾਨ ਸਮੇਤ ਇੱਧਰੋਂ ਸ੍ਰੀਲੰਕਾ ਔਰ ਈਵਨ ਇੰਡੋਨੇਸ਼ੀਆ, ਥਾਈਲੈਂਡ ਤੱਕ ਨੂੰ ਵੀ ਕਿਤੇ ਅਯੁੱਧਿਆ ਨਾਲ ਜੋੜਦੇ ਨੇ, ਕਿਤੇ ਹੋਰ ਨਾਲ ਜੋੜਦੇ ਨੇ, ਅਖੰਡ ਭਾਰਤ ਵੱਲ ਤੁਰੇ ਹੋਏ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹਨਾਂ ਨੇ ਸਾਡੇ ਖੰਜਰ ਮਾਰਿਆ। ਖੰਜਰ ਕੀ, ਇਹਨਾਂ ਨੇ ਤਾਂ ਸਾਨੂੰ ਜੋ ਕੁਝ ਵੀ ਹੈ ਇਹ ਸਾਰੇ ਪੀਰੀਅਡਸ, ਔਰ ਮੈਂ ਇੱਕ ਲਿਖਤ ਦੇ ਵਿੱਚ ਪੜ੍ਹ ਰਿਹਾ ਸੀ, ਕਿਉਂਕਿ ਜੇ ਹੁਣ 200 ਮੈਸੇਜ ਹੁੰਦੇ ਨੇ, ਸਾਰੇ ਤਾਂ ਅਸੀਂ ਸ਼ੇਅਰ ਨਹੀਂ ਕਰ ਸਕਦੇ, ਜਿਨ੍ਹਾਂ 'ਚ ਕੋਈ ਕੰਟੈਂਟ ਹੁੰਦਾ ਹੈ। ਇੱਕ ਨੇ ਕਿਹਾ ਕਿ ਜੀ ਅੱਜ ਜਦੋਂ ਇਹ ਸਾਨੂੰ ਇਹ ਕਹਿੰਦੇ ਨੇ ਕਿ ਜੀ ਦੇਖੋ ਅਸੀਂ ਤਾਂ ਜਿਹੜਾ ਬੜੇ ਸ਼ੁਕਰਗੁਜ਼ਾਰ ਹਾਂ ਸਾਡੇ ਹਿੰਦੂ ਧਰਮ ਦੇ ਲਈ, ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਕੁਰਬਾਨੀ। ਤੇ ਇੱਕ ਨੇ ਪੁੱਛਿਆ ਸੀ, ਕਹਿੰਦੇ ਕਦੇ ਤੁਸੀਂ ਟੈਕਸਟ ਬੁੱਕਸ ਵੀ ਪੜ੍ਹਿਆ ਵੀ ਇਹ ਤੁਸੀਂ ਲਿਖਿਆ ਉੱਥੇ ਆਪਣੀਆਂ ਟੈਕਸਟ ਬੁੱਕਸ, ਇਹ ਸਿਰਫ ਤੁਸੀਂ ਇੱਥੇ ਡਿਬੇਟ ਕਰਨ ਲਈ ਰੱਖੋ। ਇੱਕ ਨੇ ਹੋਰ ਨੇ ਕਮੈਂਟ ਕੀਤਾ, ਕਹਿੰਦਾ ਜੀ ਚੰਗਾ ਇਹ ਜਿਹੜਾ ਇਹਨਾਂ ਨੇ ਸਾਡਾ ਉਹ ਇਵਜ਼ ਮੋੜਿਆ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ 1688 ਦੇ ਵਿੱਚ ਪਹਿਲੀ ਭੰਗਾਣੀ ਦੀ ਜੰਗ 'ਚ 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ 20 ਸਾਲਾਂ ਦਾ ਜਿਹੜੇ ਬੇਟੇ ਨੇ ਔਰ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਮਾਰਨ ਆ ਜਾਂਦੇ ਨੇ। ਕਹਿੰਦੇ ਅੱਜ ਤੁਸੀਂ ਕੀ ਜਿਹੜੀ ਹੈ ਥੈਂਕਫੁਲਨੈਸ ਦਿਖਾਣੀ ਹੈ,
ਤੁਸੀਂ ਤਾਂ ਉਦੋਂ ਹੀ 13 ਸਾਲ ਬਾਅਦ ਹੀ ਜਿਹੜਾ ਉਸ ਆਵਾਜ਼ ਨੂੰ, ਜਿਸ ਆਨੰਦਪੁਰ ਤੋਂ ਤੁਹਾਡੇ ਕਸ਼ਮੀਰੀ ਪੰਡਤਾਂ ਦੇ ਆਉਣ ਤੋਂ ਬਾਅਦ ਉਹ ਗਏ ਨੌਵੇਂ ਪਾਤਸ਼ਾਹ ਸ਼ਹੀਦੀ ਦੇ ਲਈ, ਤੁਸੀਂ ਤਾਂ 13 ਸਾਲ ਬਾਅਦ ਹੀ ਉਹ ਜਿਹੜੇ ਆ ਉਹਨਾਂ ਉਸੇ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਸੀ। ਤੁਹਾਡੇ ਤੋਂ ਵੱਡਾ ਕਿਰਤਕਰਨ ਕੌਣ ਹੈ? ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਸਾਡੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਹੌਲੀ ਹੌਲੀ ਸਮਝ ਆ ਰਿਹਾ ਕਿਸੇ ਨਾ ਕਿਸੇ ਪਾਸਿਓਂ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਹੁੰਜਨ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਲਿਖਤ ਹੈ ਪ੍ਰਦੀਪ ਕੁਮਾਰ ਦੀਮਨ ਜੀ ਦੀ। ਇਹ ਲਿਖਦੇ ਹਨ, ਜੇਕਰ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾਵੇ ਤਾਂ ਲੋਕ ਸਿੱਖਾਂ ਦੇ ਜੋਕ ਬਣਾਉਣੇ ਬੰਦ ਕਰਕੇ ਉਹਨਾਂ ਦੇ ਧੰਨਵਾਦੀ ਹੋਣਗੇ। ਕਿ ਸਿੱਖਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਅਤੇ ਜੋਕ ਬਣਾਉਣ ਵਾਲਿਆਂ ਦੀਆਂ ਧੀਆਂ ਭੈਣਾਂ ਦੀ ਹਿਫਾਜ਼ਤ ਕੀਤੀ। ਜੀ ਡਾਕਟਰ ਸਾਹਿਬ, ਦੇਖੋ ਇਹ ਬੜੇ ਚਲਾਕ ਨੇ। ਹੁਣ ਪ੍ਰਦੀਪ ਕੁਮਾਰ ਜ਼ਾਹਰ ਹੈ ਇਹ ਸਾਡੇ ਬਹੁ ਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ। ਜਿਹੜੇ ਜੋਕ ਬਣਾਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ, ਇਹ ਇਵੇਂ ਹੀ ਹੈ ਕਹਿਣਾ ਕਿ ਜੀ ਤੁਸੀਂ ਬਸ ਸਾਨੂੰ ਦੱਸੀ ਜਾਓ, ਅਸੀਂ ਘੇਸ ਵੱਟਣੀ ਹੈ ਔਰ ਅਸੀਂ ਤੁਹਾਨੂੰ ਅਪਮਾਨਿਤ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਸਭ ਤੋਂ ਜ਼ਿਆਦਾ ਜਿਹੜੇ ਜੋਕ ਬਣਾਉਣ ਸਭ ਤੋਂ ਅੱਗੇ ਅੱਗੇ ਹੁੰਦੇ ਨੇ ਉਹ ਪੰਜਾਬੀ ਹਿੰਦੂ ਸਾਡੇ ਭਰਾ ਭੈਣਾਂ ਹੁੰਦੇ ਨੇ। ਅਜੇ ਤੁਹਾਨੂੰ ਸਾਊਥ 'ਚ ਤਾਮਿਲ, ਤੇਲਗੂ ਔਰ ਇਹ ਡਿਸਕ੍ਰਿਮੀਨੇਸ਼ਨ ਦੇ ਐਂਗਲ ਔਰ ਇਹੀ ਪਹਿਲੇ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਤੋਂ ਵੀ ਇਨਕਾਰ ਕੀਤਾ। ਸੋ ਹੌਲੀ ਹੌਲੀ ਅੱਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਨੇ ਇਹ ਹਿੰਦੂਤਵਾਦੀ ਵਿਚਾਰਧਾਰਾ ਦਾ ਜ਼ਹਿਰ ਸਾਰੇ ਪਾਸੇ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਥੋੜਾ ਕਿਤੇ ਇਹਨਾਂ ਦਾ ਜ਼ੋਰ ਪੈ ਰਿਹਾ। ਹੁਣ ਤਮਿਲਨਾਡੂ 'ਚ ਕੀ ਕਰ ਰਹੇ ਨੇ, ਗਵਰਨਰ ਇਹਨਾਂ ਦਾ ਉਹ ਦੋਨਾਂ ਦੇ ਵਿੱਚ ਸਸੀ ਕਲਾ ਤੇ ਕਿਹਦੇ 'ਚ ਝਗੜਾ ਚੱਲ ਰਿਹਾ, ਨਾ ਉਹਨੂੰ ਉਹ ਸਹੁੰ ਲਈ ਸੱਦਦਾ ਨਾ ਉਹਨੂੰ ਸੱਦਦਾ, ਔਰ ਬੀਜੇਪੀ ਆਪਣੀ ਸੌਦੇਬਾਜ਼ੀ ਕਰ ਰਿਹਾ। ਬੰਗਾਲ ਦੇ ਵਿੱਚ ਆਲਰੇਡੀ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਉਹ ਮਾਹੌਲ ਬਣਾਉਣ ਲਈ ਇਹ ਸਿਵਲ ਉਹਨਾਂ ਦੀ ਆਪਸੀ ਲੜਾਈ ਦਾ ਮਾਹੌਲ ਬਣਾ ਰਹੇ ਨੇ। ਸੋ ਇਹੀ ਕੇਰਲਾ ਦੇ ਵਿੱਚ ਜਿੱਥੇ ਕਿ ਕ੍ਰਿਸਚੀਅਨ, ਮੁਸਲਿਮ, ਹਿੰਦੂ ਪੀਸਫੁਲੀ ਰਹਿੰਦੇ ਨੇ, ਉੱਥੇ ਜਾ ਕੇ RSS ਵਾਲੇ ਸ਼ਰਾਰਤ ਕਰ ਰਹੇ ਨੇ। ਸੋ ਇਹ ਗੱਲਾਂ ਦੇ ਬੜੇ ਅਮੀਰ ਨੇ ਔਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਇਹ ਸਭ ਤੋਂ ਜਿਹੜਾ ਇਹਨਾਂ ਸਭ ਨੂੰ ਪਤਾ ਹੈ, ਇਹ ਸਭ ਤੋਂ ਜ਼ਿਆਦਾ ਨੇ ਇਸ ਕਿਸਮ ਦੀ ਸ਼ਰਾਰਤ ਕਰਨ ਵਾਲੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਮੈਸੇਜ ਹੈ ਪਹਿਲਾਂ ਪੰਜਾਬ ਵਿੱਚੋਂ। ਇਹਨਾਂ ਦਾ ਨਾਮ ਹੈਗਾ ਵਿਨੇ ਕਨਗੜ। ਇਹ ਲਿਖਦੇ ਹਨ, ਪਹਿਲਾਂ ਪੰਜਾਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਕੇਸ ਸੋਲਵ ਕਰੋ। ਚੁਟਕਲੇ ਦੇ ਬਾਅਦ ਦੀ ਗੱਲ ਹੈ। ਚੁਟਕਲੇ ਹਰ ਕੌਮ ਤੇ ਬਣੇ ਨੇ। ਪਹਿਲਾਂ ਖਾਲਸ ਸਿੱਖ ਬਣੋ, ਲੋਕਾਂ ਨੂੰ ਸਿੱਖ ਧਰਮ ਬਾਰੇ ਐਜੂਕੇਟ ਕਰੋ। ਸੁਪੀਰੀਅਰਿਟੀ ਆਪ ਹੀ ਆ ਜਾਣੀ ਹੈ। ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਪੈਣੀ ਕਿ ਸਾਡੀ ਕੌਮ ਨੇ ਕੀ ਕੀਤਾ ਹੈ। ਜੀ ਡਾਕਟਰ ਸਾਹਿਬ, ਹੁਣ ਇਹ ਵੀ ਵਿਨੈ ਕਰਨ ਪਰ ਉਸੇ ਲਾਈਨ ਦੇ ਉੱਤੇ ਇਹ ਇਹਨਾਂ ਦਾ ਇੱਕ ਕੰਮ ਕਰਨ ਦਾ ਢੰਗ ਹੁੰਦਾ ਹੈ ਹਮਦਰਦੀ ਵੀ। ਜੀ ਤੁਸੀਂ ਪਹਿਲਾਂ ਸਿੱਖ ਹੀ ਨਹੀਂ ਹੈਗੇ, ਤੁਸੀਂ ਪਹਿਲਾਂ ਸਿੱਖ ਬਣੋ, ਫਿਰ ਆਪੇ ਸੁਪੀਰੀਅਰਿਟੀ ਆ ਜਾਏਗੀ, ਲੋਕਾਂ ਨੂੰ ਪਤਾ ਲੱਗ ਜਾਏਗਾ। ਇਹ ਸਾਰੇ ਉਸੇ ਹੀ ਕਲਾਸ ਦੇ ਨੇ ਜਿਹੜੇ ਕਿ ਇਸ ਸਾਰੇ ਨੂੰ ਕਰਨ ਵਾਲੇ ਨੇ। ਇਹ ਇਵੇਂ ਹੀ ਹੈ ਕਿ ਭਾਈ ਜਿਹੜਾ ਚੋਰ ਹੈ ਉਹ ਜਦੋਂ ਤੁਹਾਡੇ ਘਰ 'ਚ ਚੋਰੀ ਕਰਕੇ ਜਾਂਦਾ, ਘਰ ਵਾਲੇ ਜਾਗ ਪਏ, ਭੀੜ ਹੋ ਗਈ, ਉਹ ਵੀ ਭੀੜ 'ਚ ਰਲ ਗਿਆ। ਚੋਰ 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 ਵੀ ਕਰ ਰਿਹਾ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਚੋਰ ਕੌਣ ਹੈ, ਆਮ ਹਨੇਰੇ 'ਚ ਵੀ ਕੌਣ ਹੈ। ਸੋ ਇਹ ਸਾਰੀ ਇਸ ਸੋਚ 'ਚੋਂ ਪੈਦਾ ਹੋਈਆਂ ਗੱਲਾਂ ਨੇ। ਜੀ ਡਾਕਟਰ ਸਾਹਿਬ, ਅਗਲੇ ਮੈਸੇਜ ਆਪਾਂ ਅਗਲੇ ਦਿਨ ਕੱਲ ਪੜਾਂਗੇ ਤੇ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸ, ਕਿਉਂਕਿ ਟਾਈਮ ਵੀ ਹੋ ਗਿਆ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਕੁਦਰਤੀ ਜਦੋਂ ਕਿਉਂਕਿ ਸੋਮਵਾਰ ਨੂੰ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਚੁਣਦੇ ਹਾਂ, 163 ਨੰਬਰ ਕਵਿਤ ਚੁਣਿਆ, ਤੇ ਮੈਂ ਦੇਖ ਰਿਹਾ ਸੀ ਵੀ ਯੂਬਾ ਸਿਟੀ ਦੇ ਉਸ ਡੈਮ ਦੇ ਹਵਾਲੇ ਨਾਲ ਔਰ ਦੂਜਾ ਮੀਂਹ ਔਰ ਪਾਣੀ ਦੀ ਗੱਲ ਚੱਲ ਰਹੀ ਹੈ, ਤੇ ਭਾਈ ਗੁਰਦਾਸ ਜੀ ਦਾ ਇਹ ਕਵਿਤ ਵੀ ਜਿਹੜਾ ਹੈ ਕਿ ਵੀ ਕਿਵੇਂ ਮੀਂਹ ਦੇ ਦੋ ਇਫੈਕਟ ਕਿਸ ਕਿਸਮ ਦੇ ਉਸ 'ਚੋਂ ਹੁੰਦੇ ਨੇ। ਔਰ ਉਹਦੇ 'ਚੋਂ ਕਹਿੰਦੇ ਨੇ, ਬਰਖਾ ਸੰਜੋਗ ਮੁਕ ਤਾਹਲ ਓਰਾ ਪ੍ਰਗਾਸ, ਪਰ ਉਪਕਾਰ ਉਹ ਵਿਕਾਰ ਤੋ ਕਹਾਵੇ, ओरा बरखत जैसे तान पास को विनाश, मुक्ता अनूप रूप सब शोभा पावे, ओरा तो विकार तार देखत बिलाए जाए, परोपकार मुक्ता ज्यों ठहरावे, तैसे ही असाध साध संगत सुभावगत, गुरमत दुरमत दुरै ना दुरावे। उन्होंने कहा कि भी जदों मींह पैंदा है तो तुसी देखो भी एक पासे तो मींह का इफैक्ट ये है कि मींह दे नाल मोती बनते हैं, क्योंकि बहुत बार हुंदा है कि जी स्वांत बूंद मींह की जिहड़ी है वो सिप्पी के मूँह च पैंदा है तो मोती बन जाती है। एक कावक भी है, अलंकार है कि भी उस बूंद नाल मोती भी उही मींह मोती भी बनांदा है। बरखा संजोग मुक्ताहल परल ओरा प्रगास, ਹੁਣ ਉਸੇ ਮੀਂਹ ਦੇ ਨਾਲ ਖਾਸ ਤੌਰ ਤੇ ਜਦੋਂ ਨਾਲ ਗੜੇ ਵੀ ਉਹਨਾਂ ਨੂੰ ਕਹਿੰਦੇ ਨੇ, ਗਲੇ ਵੀ ਕਹਿੰਦੇ ਨੇ ਜੀ, ਓਲੇ ਵੀ ਕਹਿੰਦੇ ਨੇ,
ਔਰ ਅੰਗਰੇਜ਼ੀ ਦੇ ਵਿੱਚ ਅਸੀਂ ਉਹਨਾਂ ਨੂੰ ਹੇਲ ਸਟੋਨ ਕਹਿੰਦੇ ਆ, ਵੱਡੇ ਵੱਡੇ ਡਿੱਗਦੇ ਨੇ। ਔਰ ਜੇ ਉਹ ਗੜੇ ਜਾਂ ਇੱਕ ਹੋਰ ਵੀ ਉਹਨੂੰ ਇਧਰ ਪਹਾੜੀ ਜਿਹੜੀ ਪੁਆਂਦੜੀ ਹੈ ਰੋਪੜ ਵੱਲ ਐਣ ਵੀ ਕਹਿੰਦੇ ਨੇ, ਵੀ ਐਣ ਪਈ, ਐਣ ਓਲੇ ਗੜੇ ਵੀ ਉਹ ਸਾਰੀ ਫਸਲਾਂ ਤਬਾਹ ਕਰ ਦਿੰਦੇ। ਹੁਣ ਮੀਂਹ ਉਹੀ ਹੈ, ਉਸ ਮੀਂਹ ਦੇ ਨਾਲ ਜੇ ਗੜੇ ਪਏ ਤੇ ਫਸਲਾਂ ਤਬਾਹ ਨੇ। ਇਸੇ ਤਰ੍ਹਾਂ ਪਰਉਪਕਾਰੋ ਵਿਕਾਰ ਤੋਂ ਕਹਾਵੇ ਕਿ ਜੇ ਹੁਣ ਮੋਤੀ ਬਣ ਜਾਂਦਾ ਹੈ ਉਸ ਮੀਂਹ ਦੀ ਬੂੰਦ ਦਾ ਤੇ ਪਰਉਪਕਾਰ ਹੈ, ਕਿਉਂਕਿ ਉਸ ਮੋਤੀ ਦੀ ਸ਼ੋਭਾ ਹੈ, ਉਸ ਮੋਤੀ ਨੂੰ ਉਹ ਸ਼ਿੰਗਾਰ ਬਣਦਾ ਹੈ, ਬਹੁਤ ਸਾਰਿਆਂ ਦੇ ਜਿਹੜਾ ਉਹ ਸ਼ਿੰਗਾਰ ਦਾ ਜੀ। ਪਰਉਪਕਾਰ ਉਹ ਵਿਕਾਰ ਤੋਂ ਹੁਣ ਹੇਲ ਜਿਹੜੇ ਨੇ ਨਿਰੀ ਤਬਾਹੀ। ਹੁਣ ਪੰਜਾਬੀ 'ਚ ਅਸੀਂ ਕਹਾਂਗੇ ਜੇ ਅਸੀਂ ਤਾਂ ਬਹੁਤ ਮਿਹਨਤ ਕੀਤੀ ਗੜੇ ਮਾਰ ਹੋ ਗਏ, ਵਿਆਹ ਹੋ ਗਿਆ। ਔਰਾ ਬਰਖਤ ਜੈਸੇ ਧਾਨ ਪਾਨ ਕੋ ਵਿਸਾਸ, ਧਾਨ ਰਾਈਸ ਨੂੰ ਕਹਿੰਦੇ ਨੇ ਕਿ ਓਲੇ ਜਦੋਂ ਪੈਂਦੇ ਨੇ ਜੀ ਤੇ ਧਾਨ ਰਾਈਸ ਔਰ ਕ੍ਰੌਪਸ ਟੋਟਲੀ ਡਿਸਟਰੋਏ ਹੋ ਜਾਂਦੀਆਂ ਨੇ। ਮੁਕਤਾ ਅਨੂਪ ਰੂਪ ਸਭਾ ਸੋਭਾ ਪਾਵੇ, ਪਰ ਮੁਕਤਾ ਪਰਲ ਨੂੰ ਕਹਿੰਦੇ ਨੇ, ਮੋਤੀ ਨੂੰ। ਪਰ ਜਦੋਂ ਉਹੀ ਮੀਂਹ ਦੀ ਬੂੰਦ ਨਾਲ ਮੋਤੀ ਬਣ ਜਾਂਦਾ, ਅਨੂਪ, ਅਨੂਪ ਹੁੰਦਾ ਬਹੁਤ ਸੋਹਣਾ, ਕਿ ਉਹ ਸੋਹਣਾ ਮੋਤੀ ਜਿਹੜਾ ਉਹ ਰੂਪਵੰਤ ਹੁੰਦਾ ਆਪਣੇ ਆਪ 'ਚ ਵੀ, ਤੇ ਜਦੋਂ ਰੂਪਵੰਤ ਔਰਤਾਂ ਉਸ ਨੂੰ ਪਾਉਂਦੀਆਂ ਨੇ ਹੋਰ ਵੀ ਰੂਪਵੰਤ ਹੁੰਦੇ। ਸੋਭਾ ਪਾਵੇ, ਸਭਾ ਸੋਭਾ ਪਾਵੇ। ਉਹ ਜਿਹੜਾ ਮੋਤੀ ਹੈ ਉਹ ਚਾਰ ਚਫੇਰੇ ਸੋਭਾ ਪਾਉਂਦਾ ਹੈ, ਤੇ ਗੜੇ ਹਮੇਸ਼ਾ ਨਿੰਦੇ ਜਾਂਦੇ ਨੇ ਕਿ ਇਹ ਨਿਰੀ ਤਬਾਹੀ ਦਾ ਨਾਂ ਹੈ, ਪਰ ਬਣਦੇ ਦੋਨੋਂ ਹੀ ਮੀਂਹ ਦੇ ਨਾਲ ਜੁੜੇ ਹੋਏ ਨੇ। ਔਰਾ ਤੋਂ ਵਿਕਾਰ ਧਾਰ ਦੇਖਤ ਬਿਲਾਏ ਜਾਏ, ਉਹਨੂੰ ਕਹਿੰਦੇ ਨੇ। ਪਰ ਹੁਣ ਚੰਗੇ ਔਰ ਮਾੜੇ ਦੀ ਉਹ ਅਲੰਕਾਰ ਵਰਤ ਰਹੇ ਨੇ ਵੀ ਉਹਲੇ ਪੈ ਤਾਂ ਬੜੀ ਤੇਜ਼ੀ ਨਾਲ ਜਾਂਦੇ ਨੇ, ਤਬਾਹੀ ਵੀ ਕਰਦੇ ਨੇ, ਪਰ ਮੈਲਟ ਅਵੇ ਵੀ ਹੋ ਜਾਂਦੇ ਨੇ ਬੜੀ ਜਲਦੀ। ਜਿਹੜੇ ਨੇ ਉਹ ਥੋੜੀ ਦੇਰ ਬਾਅਦ ਹੀ ਪਾਣੀ ਬਣ ਜਾਂਦੇ ਨੇ। ਔਰਾ ਤੋਂ ਵਿਕਾਰ ਧਾਰ ਦੇਖਤ ਬਿਲਾਏ ਜਾਏ, ਕਿ ਜਿਵੇਂ ਓਲੇ ਭੱਜ ਜਾਂਦੇ ਨੇ, ਇਵੇਂ ਹੀ ਜਿਹੜੇ ਵਿਕਾਰੀ ਲੋਕ ਨੇ, ਜਿਹੜੇ ਦੁਰਜਨ ਲੋਕ ਨੇ, ਉਹਨਾਂ ਦੇ ਪੈਰ ਨਹੀਂ ਹੁੰਦੇ, ਉਹਨਾਂ ਦੀ ਉਮਰ ਨਹੀਂ ਹੁੰਦੀ। ਉਹ ਜਿਹੜੇ ਨੇ ਉਸ ਕਿਸਮ ਦਾ ਹੀ ਉਹਨਾਂ ਦਾ ਅਲਟੀਮੇਟਲੀ ਡਿਮਾਈਸ ਹੁੰਦਾ, ਐਂਡ ਹੁੰਦਾ ਜੀ। ਪਰਉਪਕਾਰ ਮੁਕਤਾ ਜੋ ਠਹਿਰਾਵੇ, ਪਰ ਜਿਹੜੇ ਤੁਸੀਂ ਚੰਗੇ ਕੰਮ ਕਰਦੇ ਹੋ ਉਹ ਲਾਈਕ ਪਰਲਸ, ਸੁੱਚੇ ਮੋਤੀਆਂ ਦੀ ਤਰ੍ਹਾਂ ਸਟੇਬਲ ਹੁੰਦੇ ਨੇ। ਦੁਰਾਚਾਰੀ ਜਿਹੜੇ ਨੇ, ਵਿਕਾਰੀ, ਉਹ ਓਲਿਆਂ ਵਾਂਗ ਹੀ ਜਿਹੜੇ ਨੇ ਡਿਸਿਪੇਟ ਹੋ ਜਾਂਦੇ ਨੇ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ, ਤੈਸੇ ਹੀ ਅਸਾਧ ਸਾਧ ਸੰਗਤ ਸੁਭਾਵਗਤ, ਗੁਰਮਤ ਦੁਰਮਤ ਦੁਰੈ ਨਾ ਦੁਰਾਵੇ। ਇਸੇ ਤਰ੍ਹਾਂ ਚੰਗੀ ਔਰ ਮਾੜੀ ਕੰਪਨੀ ਦੇ ਅਸਰ ਹੁੰਦਾ ਹੈ ਕਿ ਅਸਾਧ ਮਾੜੇ ਲੋਕਾਂ ਦੀ ਸੰਗਤ ਗੜਿਆਂ ਵਾਂਗ ਹੁੰਦੀ ਹੈ, ਔਰ ਸਤ ਸੰਗਤ ਦੇ ਵਿੱਚ ਬਹਿਣਾ ਮੋਤੀਆਂ ਵਾਂਗ ਹੁੰਦਾ ਹੈ। ਔਰ ਉਹ ਮੋਤੀ ਸੁਭਾਅ ਹੀ ਫਿਰ ਮੋਤੀ ਬਣ ਜਾਂਦਾ ਹੈ, ਅਲਟੀਮੇਟਲੀ ਤਰਾਸ਼ਿਆ ਜਾਂਦਾ ਹੈ ਚੰਗੀ ਸੰਗਤ ਦੇ ਵਿੱਚ। ਤੇ ਜਿਹੜਾ ਦੁਰਮਤ ਦੇ ਨਾਲ ਜਿਉਂਦਾ ਹੈ, ਮਾੜੀ ਬੁੱਧੀ ਦੇ ਲੋਕਾਂ ਦੇ ਨਾਲ ਔਰ ਮਾੜੀ ਸੰਗਤ 'ਚ ਬਹਿੰਦਾ ਹੈ, ਉਹ ਓਲਿਆਂ ਵਾਂਗ ਜਿਹੜਾ ਉਹ ਤਬਾਹ ਹੋ ਜਾਂਦਾ ਹੈ। ਸੋ ਇਹੀ ਅੱਜ ਦਾ ਵਿਚਾਰ ਹੈ, ਔਰ ਇਹੀ ਪਾਣੀ ਹੈ। ਇੱਕ ਪਾਸੇ ਨਹੀਂ ਸੀ ਤੇ ਔੜ ਲੱਗੀ ਹੋਈ ਸੀ, ਪਾਣੀ ਸੀ, ਹੁਣ ਇੰਨਾ ਕੁ ਇਕੱਠਾ ਹੋ ਗਿਆ ਕਿ ਹੁਣ ਤਬਾਹੀ ਵੱਲ ਹੈ। ਸੋ ਇਹ ਅਲਟੀਮੇਟਲੀ ਅਕਾਲ ਪੁਰਖ ਦੀ ਖੇਡ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਉਹਦੀਆਂ ਖੇਡਾਂ ਉਹੀ ਜਾਣਨ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਰਾਸ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।